व्यूअर्स वेलकम बैक इन आवर प्रोग्राम जी डॉक्टर साहब ਅੱਜ 17 ਮਾਰਚ 2014 4 ਚੇਤ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਨੂੰ ਆਈਆਂ ਈਮੇਲਸ ਤੇ ਮੈਸੇਜ ਨਾਲ ਸ਼ੁਰੂ ਕਰਦੇ ਹਾਂ ਜੀ। ਸਾਡੀ ਪਹਿਲੀ ਈਮੇਲ ਆਈ ਹੈ ਨਿਊਯਾਰਕ ਤੋਂ ਡਾਕਟਰ ਅਰਵਿੰਦਰ ਸਿੰਘ ਜੀ ਦੀ। ਇਹਨਾਂ ਨੇ ਆਮ ਆਦਮੀ ਪਾਰਟੀ ਦੇ 4 ਉਮੀਦਵਾਰਾਂ ਸੁੱਚਾ ਸਿੰਘ ਛੋਟੇਪੁਰ, ਭਗਵੰਤ ਮਾਨ, ਐਚ.ਐਸ. ਫੁਲਕਾ ਅਤੇ ਗੁਲਪਨਾਗ ਦੇ ਫੇਸਬੁੱਕ ਲਿੰਕ ਭੇਜੇ ਹਨ। ਇਹਨਾਂ ਦਾ ਕਹਿਣਾ ਹੈ ਕਿ ਇਹ ਚਾਰੋਂ ਉਮੀਦਵਾਰ ਆਪਣੇ ਵੋਟਰਾਂ ਨਾਲ ਅੱਛੀ ਤਰ੍ਹਾਂ ਰਾਬਤੇ ਵਿੱਚ ਹਨ ਅਤੇ ਆਪਣਾ ਸੁਨੇਹਾ ਦੇਣ ਲਈ ਸੋਸ਼ਲ ਮੀਡੀਆ ਦੀ ਬੜੀ ਚੰਗੀ ਤਰ੍ਹਾਂ ਇਸਤੇਮਾਲ ਕਰ ਰਹੇ ਹਨ। ਉਹ ਜਿੱਤਣਗੇ ਕਿ ਨਹੀਂ ਇਹ ਤਾਂ ਪਤਾ ਨਹੀਂ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹਨਾਂ ਨੇ ਆਪਣਾ ਅਸਰ ਰਸੂਖ ਬਣਾਇਆ ਹੈ। ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰਾਂ ਦੇ ਵੀ ਫੇਸਬੁੱਕ ਅਕਾਊਂਟ ਹਨ, ਪਰ ਵੋਟਰਾਂ ਨਾਲ ਮਿਲਣ ਗਿਲਣ ਸੰਬੰਧੀ ਕੋਈ ਅਪਡੇਟ ਨਹੀਂ ਹੈ। ਉਮੀਦਵਾਰਾਂ ਨੂੰ ਸਵਾਲ ਪੁੱਛੇ ਗਏ ਸਨ ਕਿ ਉਹ ਆਪਣੇ ਬਾਰੇ ਵਧੇਰੇ ਜਾਣਕਾਰੀ ਦੇਣ ਤੇ ਦੱਸਣ ਕਿ ਉਹ ਵਿਰੋਧੀ ਉਮੀਦਵਾਰਾਂ ਨੂੰ ਕਿਵੇਂ ਚੈਲੰਜ ਦੇਣਗੇ, ਪਰ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ। ਉਂਝ ਜਾਪਦਾ ਹੈ ਕਿ ਲੋਕ ਖਾਲਿਸਤਾਨ ਲਈ ਅਜੇ ਤਿਆਰ ਨਹੀਂ ਹਨ, ਇਸ ਲਈ ਚੋਣਾਂ ਵਿੱਚ ਇਹ ਇਸ਼ੂ ਹੀ ਨਹੀਂ ਹੈ। ਅਕਾਲੀ ਦਲ ਅੰਮ੍ਰਿਤਸਰ ਦੇ ਬਹੁਤ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਣ ਦੇ ਆਸਾਰ ਹਨ। ਇਸ ਤੋਂ ਇਲਾਵਾ ਜਥੇਬੰਦਕ ਪੱਧਰ ਤੇ ਅਤੇ ਜ਼ਮੀਨੀ ਹਕੀਕਤਾਂ ਨੂੰ ਸਾਵੇਂ ਰੱਖਦਿਆਂ ਲੋਕਾਂ ਨਾਲ ਸੰਪਰਕ ਨਾ ਬਣ ਸਕਣ ਦੇ ਇਸ਼ੂ ਵੀ ਹਨ। ਚੋਣਾਂ ਦੇ ਇਸ ਪੜਾਅ ਤੇ ਬਿਹਤਰ ਹੋਵੇਗਾ ਕਿ ਅਕਾਲੀ ਦਲ ਅੰਮ੍ਰਿਤਸਰ 2-3 ਸੀਟਾਂ ਨੂੰ ਛੱਡ ਕੇ ਬਾਕੀ ਸੀਟਾਂ ਤੇ ਆਪਣੇ ਉਮੀਦਵਾਰਾਂ ਨੂੰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਬਿਠਾ ਦੇਵੇ। ਇਸ ਤਰੀਕੇ ਨਾਲ ਸਿੱਖ ਵੋਟਾਂ ਯੋਗ ਉਮੀਦਵਾਰਾਂ ਨੂੰ ਪੈ ਸਕਣਗੀਆਂ ਅਤੇ ਵੰਡਣ ਤੋਂ ਬਚ ਜਾਣਗੀਆਂ। ਧੰਨਵਾਦ ਜੀ ਡਾਕਟਰ ਸਾਹਿਬ। ਵੀਰ ਡਾਕਟਰ ਅਰਵਿੰਦਰ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਅੱਜ ਉਹਨਾਂ ਦੀ ਲਿਖਤ ਪਿਛਲੀਆਂ ਲਿਖਤਾਂ ਨਾਲੋਂ ਥੋੜੀ ਜਿਹੀ ਵੇਰੀ ਕਰਦੀ ਹੈ ਜੀ, ਕਿਉਂਕਿ ਇਹ ਬੜੀ ਹਿੱਕ ਠੋਕ ਕੇ ਧੜੱਲੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਹਮੇਸ਼ਾ ਐਡਵੋਕੇਸੀ ਕਰਦੇ ਨੇ ਜੀ। ਔਰ ਇਹਨਾਂ ਨੇ ਇੱਕ ਲਿਖਤ ਦੇ ਵਿੱਚ ਵੀ ਇਹ ਕਿਹਾ ਸੀ ਕਿ ਸਾਨੂੰ, ਕਿਉਂਕਿ ਦੂਸਰੀਆਂ ਪੰਥਕ ਧਿਰਾਂ ਫੀਲਡ 'ਚ ਨਹੀਂ ਨੇ ਜੀ, ਇਸ ਲਈ ਸਾਨੂੰ ਉਹਨਾਂ ਨੂੰ ਫੁੱਲੀ ਸਪੋਰਟ ਕਰਨਾ ਚਾਹੀਦਾ ਔਰ ਉਹਨਾਂ ਨੂੰ ਐਂਡੋਰਸ ਕਰਨਾ ਚਾਹੀਦਾ ਜੀ ਜੀ। ਅੱਜ ਦੀ ਉਹਨਾਂ ਦੀ ਲਿਖਤ ਜਿਹੜੀ ਹੈ ਉਹ ਥੋੜੀ ਜਿਹੀ ਵੇਵਰ ਕਰਦੀ ਹੈ ਇਸ ਨੁਕਤੇ ਤੋਂ ਜੀ। ਉਹਨਾਂ ਨੇ ਗੱਲ ਦੀ ਸ਼ੁਰੂਆਤ ਕੀਤੀ ਹੈ ਵੀ 4 ਕੈਂਡੀਡੇਟ ਜਿਹੜੇ ਉਹਨਾਂ ਨੇ ਪੰਜਾਬ ਦੇ ਵਿੱਚ ਐਲਾਨੇ ਨੇ, ਹਾਲਾਂਕਿ ਇੱਕ ਹੋਰ ਵੀ ਐਲਾਨਿਆ ਉਹਨਾਂ ਨੇ ਧਰਮਵੀਰ ਗਾਂਧੀ ਪਟਿਆਲਾ ਤੋਂ, ਪਰ ਕਿਉਂਕਿ ਉਹਦਾ ਕੋਈ ਸਿੱਖ ਹਲਕਿਆਂ ਨਾਲ ਸੰਬੰਧ ਨਹੀਂ ਹੈ, ਉਹਨਾਂ ਨੇ 4 ਉਹਨਾਂ ਦੇ ਨਾਂ ਲਏ ਨੇ ਜਿਹੜੇ ਸਿੱਖਾਂ ਨਾਲ ਸੰਬੰਧਿਤ ਨੇ, ਜਿਨ੍ਹਾਂ 'ਚ ਸੁੱਚਾ ਸਿੰਘ ਛੋਟੇਪੁਰ ਗੁਰਦਾਸਪੁਰ ਤੋਂ ਉਹਨਾਂ ਨੂੰ ਪਾਰਲੀਮੈਂਟ ਦੀ ਸੀਟ ਦਿੱਤੀ ਆਮ ਆਦਮੀ ਪਾਰਟੀ ਨੇ ਜੀ। ਲੁਧਿਆਣੇ ਤੋਂ ਐਚ.ਐਸ. ਫੂਲਕਾ ਨੇ, ਭਗਵੰਤ ਮਾਨ ਸੰਗਰੂਰ ਤੋਂ ਨੇ, ਤੇ ਗੁਲ ਪੈਨਾਂਗ ਜਿਹੜੀ ਕਿ ਇੱਕ ਐਕਟਰੈਸ ਹੈ ਔਰ ਇੱਕ ਲੈਫਟੀਨੈਂਟ ਜਨਰਲ ਦੀ ਡਾਟਰ ਹੈ ਜੀ, ਉਸ ਨੂੰ ਚੰਡੀਗੜ੍ਹ ਤੋਂ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਜੀ। ਸੋ ਇਹਨਾਂ ਦਾ ਜਿਹੜਾ ਉਹਨਾਂ ਦੀ ਤਾਰੀਫ 'ਚ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਫੇਸਬੁੱਕ ਅਕਾਊਂਟ ਨੇ ਉਹ ਅਪਡੇਟ ਕਰਦੇ ਨੇ, ਜੋ ਉਹਨਾਂ ਤੋਂ ਪਰਸਨਲ ਪੁੱਛਿਆ ਜਾਂਦਾ ਹੈ ਉਹ ਸਾਰੇ ਜਿਹੜੇ ਨੇ ਅਵੇਲੇਬਲ ਨੇ, ਜਦੋਂ ਕਿ ਅਕਾਲੀ ਦਲ ਅੰਮ੍ਰਿਤਸਰ ਵਾਲਿਆਂ ਦੇ ਬੇਸ਼ੱਕ ਫੇਸਬੁੱਕ ਅਕਾਊਂਟ ਨੇ ਪਰ ਉਹ ਰਿਸਪੌਂਡ ਨਹੀਂ ਕਰਦੇ ਔਰ ਅਪਡੇਟ ਵੀ ਨਹੀਂ ਕਰਦੇ ਜੀ। ਔਰ ਫਿਰ ਉਹਨਾਂ ਨੇ ਇਹ ਕਿਹਾ ਕਿ ਕਿਉਂਕਿ ਇਸ ਵੇਲੇ ਖਾਲਿਸਤਾਨ ਕੋਈ ਮੁੱਦਾ ਨਹੀਂ ਹੈ, ਕਿਉਂਕਿ ਲੋਕ ਖਾਲਿਸਤਾਨ ਲਈ ਤਿਆਰ ਹੀ ਨਹੀਂ ਨੇ ਜੀ ਜੀ। ਸੋ ਉਹਨਾਂ ਦਾ ਕਹਿਣਾ ਵੀ ਆਪਣੇ 2-3 ਕੈਂਡੀਡੇਟਸ ਨੂੰ ਉਹ ਰਹਿਣ ਦੇਣ। ਇਹ ਉਹਨਾਂ ਨੇ ਨਹੀਂ ਮੈਂਸ਼ਨ ਕੀਤਾ ਵੀ ਕਿਹੜੇ ਰਹਿਣ ਦੇਣ, ਤੇ ਬਾਕੀ ਆਮ ਆਦਮੀ ਪਾਰਟੀ ਦੇ ਹੱਕ 'ਚ ਬਿਠਾ ਦੇਣ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਇਸ ਦੇ ਨਾਲ ਜਿਹੜਾ ਵਾਧੂ ਖਰਚਾ ਵੀ ਬਚੇਗਾ ਔਰ ਜਿਹੜੀ ਹੈ ਤਕਲੀਫ ਵੀ ਨਹੀਂ ਹੋਏਗੀ ਜੀ। ਦੇਖੋ ਗੱਲ, ਔਰ ਮੈਂ ਇਹ ਵੀ ਕਹਾਂ ਕਿ ਵੀ ਜਦੋਂ ਵੀ ਅਸੀਂ ਆਮ ਆਦਮੀ ਪਾਰਟੀ ਬਾਰੇ ਕੋਈ ਕ੍ਰਿਟੀਕਲ ਜਾਂ ਆਲੋਚਨਾਤਮਕ ਟਿੱਪਣੀ ਕਰਦੇ ਹਾਂ ਜੀ, ਉਸ ਵੀਡੀਓ ਤੇ ਜਦੋਂ ਅਪਲੋਡ ਹੁੰਦੀ ਹੈ ਬਹੁਤ ਸਾਰੇ ਆਪਣੇ ਜਿਹੜੇ ਨੇ ਨਾ ਪੱਖੀ ਜਾਂ ਕਈ ਤਾਂ ਐਬਿਊਸਿਵ ਹੋਣ ਤੱਕ ਜਾਂਦੇ ਨੇ ਜੀ ਜੀ, ਉਹ ਟਿੱਪਣੀਆਂ ਕਰਦੇ ਨੇ। ਔਰ ਸਾਨੂੰ ਕਈ ਇਵਨ ਸਾਡੇ ਵੈਲਵਿਸ਼ਰ ਵੀ ਜਿਹੜੇ ਸਾਡੇ ਨਾਲ ਫੋਨ ਤੇ ਸੰਪਰਕ ਕਰਦੇ ਨੇ, ਉਹ ਸਾਨੂੰ ਸਲਾਹ ਦਿੰਦੇ ਨੇ ਵੀ ਤੁਸੀਂ ਇਹਦੇ ਬਾਰੇ ਥੋੜਾ ਜਿਹਾ ਹੱਥ ਹੌਲਾ ਰੱਖੋ ਜੀ, ਜਾਂ ਕੁਛ ਇਹ ਵੀ ਕਹਿੰਦੇ ਨੇ ਕਿ ਨਹੀਂ ਵੀ ਆਪਾਂ ਨੂੰ ਸਪੋਰਟ ਕਰ ਦੇਣਾ ਚਾਹੀਦਾ ਹੈ, ਭਾਵੇਂ ਚਲੋ ਗੱਲ ਤਾਂ ਸਾਡੀ ਉਹ ਨਹੀਂ ਕਰਦੇ, ਪਰ ਇਹ ਹੈ ਵੀ ਇਹਨਾਂ ਨੂੰ ਕਾਂਗਰਸ ਨੂੰ ਤੇ ਬਾਦਲ ਨੂੰ ਤਾਂ ਠਿੱਬੀ ਲਾਣਗੇ ਜੀ। ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਧਿਰ ਅੱਜ ਤੀਸਰੀ ਧਿਰ ਦੇ ਉੱਤੇ ਪੰਜਾਬ ਦੇ ਵਿੱਚ ਹੁਣ ਉੱਭਰ ਰਹੀ ਹੈ ਔਰ ਇਹਨਾਂ ਚੋਣਾਂ ਤੋਂ ਬਾਅਦ ਜ਼ਾਹਰਾ ਤੌਰ ਦੇ ਉੱਤੇ ਉੱਭਰੇਗੀ, ਇਹ ਤਾਂ ਨਹੀਂ ਮੈਨੂੰ ਪਤਾ ਹੈ ਵੀ ਇਹਨਾਂ 4 ਚੋਂ ਕੋਈ ਜਿੱਤੇਗਾ ਕਿ ਨਹੀਂ ਜਿਨ੍ਹਾਂ ਦੇ ਨਾਂ ਰਹੇ ਨੇ ਜਾਂ ਬਾਕੀ ਵੀ ਨੇ ਜੀ, ਲੇਕਿਨ ਇਹਦੇ ਬਾਰੇ ਮੈਨੂੰ ਕੋਈ ਦੋ ਰਾਵਾਂ ਨਹੀਂ ਨੇ ਜਾਂ ਕੋਈ ਸ਼ੱਕ ਨਹੀਂ ਹੈ ਕਿ ਅਕਾਲੀਆਂ ਔਰ ਕਾਂਗਰਸ ਤੋਂ ਬਾਅਦ ਜਿਹੜਾ ਤੀਸਰਾ ਵੋਟ ਬੈਂਕ ਹੈ
ਪੰਜਾਬ ਦੇ ਵਿੱਚ ਉਹ ਇਹਨਾਂ ਦਾ ਹੋਏਗਾ, ਆਮ ਆਦਮੀ ਪਾਰਟੀ ਦਾ ਹੋਏਗਾ ਜੀ। ਔਰ ਇਹ ਮੈਂ ਦੁੱਖ ਦੇ ਨਾਲ ਕਹਿ ਰਿਹਾ ਕਿਉਂਕਿ ਸਾਡੀ ਪਹਿਲੇ ਦਿਨ ਤੋਂ ਇਹ ਚਾਹਨਾ ਰਹੀ, ਇਸ ਬਾਰੇ ਅਸੀਂ ਲਗਾਤਾਰਤਾ ਨਾਲ ਲਿਖਿਆ, ਕਿਹਾ, 1 to 1 ਵੀ ਆਪਣੀਆਂ ਧਿਰਾਂ ਸਾਰੀਆਂ ਨੂੰ ਇਹ ਕਹਿੰਦੇ ਰਹੇ ਕਿ ਵੀ ਲੋਕ ਕੁਝ ਲੱਭਦੇ ਨੇ, ਅਕਾਲੀਆਂ ਤੋਂ ਲੋਕ ਸਤੇ ਹੋਏ ਨੇ, ਕਾਂਗਰਸ ਨੇ ਸਿੱਖਾਂ ਦੀ ਨਸਲਕੁਸ਼ੀ ਤੋਂ ਬਾਅਦ ਨਸਲਕੁਸ਼ੀ ਕੀਤੀ ਹੈ, ਉਹਦੇ ਵੱਲ ਸਿੱਖਾਂ ਨੇ ਭਾਵੇਂ ਕੈਪਟਨ ਅਮਰਿੰਦਰ ਸਿੰਘ ਨਿੱਜੀ ਤੌਰ ਤੇ ਉਹਦੇ ਕੁਝ ਕੰਮ ਚੰਗੇ ਸੀ, ਉਦੋਂ ਥੋੜੀ ਬਹੁਤ ਸਪੋਰਟ ਹੋਈ, ਪਰ ਕਾਂਗਰਸ ਨਾਲ ਸਿੱਖਾਂ ਨੇ ਜਾਣਾ ਨਹੀਂ। ਔਰ ਅਸੀਂ ਆਪਣੀਆਂ ਧਿਰਾਂ ਜਿਹੜੀਆਂ ਨੇ ਪੰਥ ਪ੍ਰਸਤ, ਜੇ ਅਸੀਂ ਆਪਣੇ ਰੈਂਕ ਕਲੋਜ਼ ਕਰਕੇ ਕੋਈ ਤੀਸਰੇ ਬਦਲ ਦੀ ਲਾਈਨ ਦਈਏ ਤੇ ਉਹ ਜਿਹੜਾ ਪੰਜਾਬ ਦੀ ਪੋਪੂਲੇਸ਼ਨ ਹੈ ਜਿਹੜੀ ਇਹਨਾਂ ਦੋਨਾਂ ਦਾ ਬਦਲ ਲੱਭਦੀ ਹੈ ਉਹ ਸਾਡੇ ਝੰਡੇ ਥੱਲੇ ਆ ਸਕਦੀ ਹੈ ਜੀ। ਪਰ ਕਿਉਂਕਿ ਨਾ ਉੱਥੇ ਸਾਡੀ ਕਿਸੇ ਨੇ ਗੱਲ ਸੁਣੀ ਔਰ ਨਾ ਹੀ ਮੇਰਾ ਖਿਆਲ ਹੈ ਕਿ ਵੀ ਇੰਨੀ ਸਿਆਣਪ ਹੈ ਕਿ ਵੀ ਅਸੀਂ ਦੇਖ ਸਕੀਏ ਕਿ ਕੀ ਹੈ ਜੀ। ਪਹਿਲਾਂ ਉਹੀ ਤੀਸਰੀ ਧਿਰ ਦਾ ਬਦਲ ਮਨਪ੍ਰੀਤ ਬਾਦਲ ਸਾਹਮਣੇ ਆਇਆ ਸੀ ਔਰ 5.5% ਵੋਟਾਂ ਉਹਨੇ ਪਿਛਲੀਆਂ ਅਸੈਂਬਲੀ ਚੋਣਾਂ ਵੇਲੇ ਉਹਨੇ ਲਈਆਂ ਸੀ ਕੁੱਲ ਵੋਟਾਂ ਦਾ ਔਰ ਉਹਨੇ ਘੱਟੋ ਘੱਟ ਇਹਨਾਂ ਨੂੰ ਕਾਂਗਰਸ ਨੂੰ ਹਰਾ ਦਿੱਤਾ ਸੀ। ਹੁਣ ਉਹ ਕਾਂਗਰਸ ਜਾ ਵੜਿਆ, ਸੋ ਉਹ ਗੱਲ ਖਤਮ ਹੋ ਗਈ। ਸੋ ਉੱਥੇ ਅਲਟੀਮੇਟਲੀ ਗੱਲ ਇਹ ਹੈ ਵੀ ਜਿਹੜੇ ਬਾਦਲ ਵਾਲੇ ਨੇ ਉਹ ਤਾਂ ਬਾਦਲ ਨਾਲ ਹੀ ਰਹਿਣੇ ਨੇ, ਉਹਨਾਂ ਨੇ ਟੁੱਟਣਾ ਨਹੀਂ ਹੈਗਾ। ਜਿਹੜੇ ਉਹਨਾਂ ਦੇ ਨਾਲ ਲੱਗੇ ਨੇ, ਜਿਹੜੇ ਕਾਂਗਰਸ ਦੇ ਨੇ ਉਹ ਟੁੱਟਣਗੇ ਤਾਂ ਅਕਾਲੀਆਂ ਵੱਲ ਜਾਣਗੇ, ਤੀਸਰੇ ਵੱਲ ਤਾਂ ਨਹੀਂ ਜਾਣਾ ਜਿਵੇਂ ਹੁਣ ਕਾਂਗਰਸ ਦੇ ਐਮਐਲਏ ਕੋਈ ਡਿਫਲੈਕਟ ਕਰ ਰਹੇ ਨੇ ਕੋਈ ਦੂਜੇ। ਪਰ ਜਿਹੜੀ ਉਹ ਕਰਾਊਡ ਸੀ ਜਿਹੜੀ ਲੱਭਦੀ ਸੀ, ਜਿਹੜੀ ਜਿਨ੍ਹਾਂ ਨੇ ਦੋਨਾਂ ਤੋਂ ਸਤੇ ਹੋਏ ਸੀ, ਉਹ ਅੱਜ ਆਮ ਆਦਮੀ ਪਾਰਟੀ ਵੱਲ ਚਲੇ ਗਏ। ਔਰ ਇਹਦੇ 'ਚ ਕੋਈ ਬਾਕੀ ਰਹਿ ਗਈ ਗੱਲ ਆਮ ਆਦਮੀ ਪਾਰਟੀ ਚੋਂ ਸਿੱਖ ਏਜੰਡਾ ਕੀ ਨਿਕਲੇਗਾ। ਹਾਲਾਂਕਿ ਗੱਲ ਮੈਂ ਫਿਰ ਦੁੱਖ ਨਾਲ ਕਹਿ ਰਿਹਾ ਜੀ, ਅੱਜ ਹੀ ਮੇਰੀ ਪੰਜਾਬ 'ਚ ਕਿਸੇ ਅਹਿਮ ਸ਼ਖਸੀਅਤ ਦੇ ਨਾਲ ਗੱਲ ਹੋ ਰਹੀ ਸੀ ਤਾਂ ਮੈਂ ਲੁਧਿਆਣੇ ਦੇ ਹਵਾਲੇ ਨਾਲ ਪੁੱਛਿਆ, ਮੈਂ ਕਿਹਾ ਜੀ ਉੱਥੇ ਜਿਹੜੇ ਆਪਣੀਆਂ ਧਿਰਾਂ ਵਾਲੇ ਨੇ ਉਹਨਾਂ ਦਾ ਕੀ ਫੁਲਕੇ ਬਾਰੇ ਕੀ ਰੁਝਾਨ ਹੈ ਜਾਂ ਉਹ ਕਹਿੰਦੇ ਜੀ ਹਾਲਾਂਕਿ ਸਾਡੇ ਕੁਝ ਬੰਦੇ ਸੋਚਦੇ ਸੀ ਵੀ ਚਲੋ ਫੂਲਕਾ ਸਾਹਿਬ ਨੇ ਕੰਮ ਕੀਤਾ ਹੈ ਉੱਥੇ ਦਿੱਲੀ 'ਚ, ਉਹਨਾਂ ਨੂੰ ਕਰ ਦਈਏ ਪ੍ਰਮੋਟ ਜੀ, ਪਰ ਉਹ ਕਹਿੰਦੇ ਜੀ ਉਹ ਤਾਂ ਕਹਿੰਦੇ ਨੇ ਕਿ ਜੀ ਸਾਡੇ ਮੇਰੇ ਨੇੜੇ ਕੋਈ ਸੈਪਰੇਟਿਸਟ ਨਾ ਲੱਗੇ, ਵੀ ਮੈਨੂੰ ਇਹ ਵੱਖਵਾਦੀ ਨੇੜੇ ਨਹੀਂ ਚਾਹੀਦੇ, ਮੈਂ ਆਪ ਹੀ ਕਰਾਂਗਾ ਜੋ ਕਰਨਾ। ਵੀ ਉਹ ਤਾਂ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੰਦਾ। ਵੀ ਆਪਣੇ ਜਿਹੜੇ ਥੋੜੇ ਬਹੁਤ ਰੱਖਦੇ ਵੀ ਸੀ ਸੌਫਟ ਕਾਰਨਰ, ਉਹਨਾਂ ਨੇ ਵੀ ਕਿਹਾ ਵੀ ਨਹੀਂ ਇਹ ਤਾਂ ਨਾ ਸਹੀ, ਤੇ ਉੱਥੇ ਜਿਹੜਾ ਦੂਸਰੇ ਹੋਰ ਧਿਰਾਂ ਨੇ ਉਹਨਾਂ ਦੇ ਵੱਲੋਂ ਝੁਕਾਅ ਰੱਖਣ ਲੱਗ ਗਏ। ਸੋ ਹੁਣ ਜੇ ਜਿਨ੍ਹਾਂ ਨੂੰ ਇੱਕ ਪਾਸੇ ਤਾਂ ਤੁਸੀਂ ਕਿਸੇ ਨੂੰ ਸਪੋਰਟ ਦੇਣਾ ਚਾਹੁੰਦੇ ਜੀ, ਇਹ ਤਾਂ, ਤੇ ਜੇ ਐਟੀਟਿਊਡ ਇਹ ਹੈ ਤੇ ਅਸੀਂ ਇਹ ਸਮਝਦੇ ਹਾਂ ਜਾਂ ਸਾਡੀਆਂ ਖਾਲਿਸਤਾਨੀ ਧਿਰਾਂ ਵਾਲੇ ਆਪਣੀਆਂ ਧਿਰਾਂ ਨਾਲੋਂ ਟੁੱਟ ਕੇ ਜਾਂ ਇਹ ਸਮਝਣ ਕਿ ਜੀ ਅਸੀਂ ਆਮ ਆਦਮੀ ਪਾਰਟੀ ਨੂੰ, ਜਿਵੇਂ ਇਹਨਾਂ ਨੇ ਵੀ ਕਿਹਾ ਜੀ ਉਹਨਾਂ ਦੇ ਹੱਕ 'ਚ ਉਮੀਦਵਾਰ ਬਿਠਾ ਦਿਓ, ਆਹ ਉਹਨਾਂ ਦਾ ਰਵੱਈਆ। ਬਾਕੀ ਤਾਂ ਛੱਡੋ, ਆਮ ਆਦਮੀ ਪਾਰਟੀ ਦੇ ਹਿੰਦੂ ਐਕਟਿਵਿਸਟ ਨੇ ਜਿਨ੍ਹਾਂ ਨੇ ਗਾਂਧੀ ਟੋਪੀ ਪਾਈ ਹੈ ਜਾਂ ਭਾਰਤ ਮਾਤਾ ਦੀ ਜੈ ਜਾਂ ਵੰਦੇ ਮਾਤਰਮ ਕਰਦੇ ਨੇ, ਉਹਨਾਂ ਦਾ ਐਟੀਟਿਊਡ ਤਾਂ ਹੈ ਹੀ ਹੈ। ਈਵਨ ਜੇ ਫੂਲਕਾ ਵਰਗਾ ਬੰਦਾ ਵੀ ਇਸ, ਹਾਲਾਂਕਿ ਕਿਸੇ ਸੈਕੰਡ ਥਰਡ ਰੇਟ ਤੋਂ ਗੱਲ ਨਹੀਂ ਆਈ ਹੈ, ਜਿਨ੍ਹਾਂ ਨੇ ਆਈ ਹੈ ਔਰ ਮੋਸਟ ਰਿਲਾਇਬਲ ਸੋਰਸ ਹੈ ਜੀ, ਤੇ ਜੇ ਇਹਨਾਂ ਦਾ ਇਹ ਐਟੀਟਿਊਡ ਹੈ ਤਾਂ ਫਿਰ ਅਸੀਂ ਇਹਨਾਂ ਦੇ ਕਾਫਲੇ 'ਚ ਵੀ ਜਾ ਕੇ ਕੀ ਲੈਣਾ। ਜਿਹੜੇ ਸੋਚਦੇ ਵੀ ਨੇ, ਜਿਨ੍ਹਾਂ ਨੇ ਭਾਵੇਂ ਇਹ ਨਹੀਂ ਹੈ ਉਹਨਾਂ ਦਾ ਇਹ ਸੀ ਵੀ ਚਲੋ ਖੁੱਲ ਕੇ ਨਾ ਸੀ ਇਵੇਂ ਹੋ ਜਾਏ, ਉਹਨਾਂ ਦੀ ਮਦਦ ਹੋ ਜਾਏ। ਸੋ ਅਸੀਂ ਸਮਝਦੇ ਹਾਂ ਕਿ ਇਹਦੇ ਬਾਵਜੂਦ ਕਿ ਇਹ ਕਹਿਣਾ ਕਿ ਜੀ ਲੋਕ ਖਾਲਿਸਤਾਨ ਲਈ ਤਿਆਰ ਨਹੀਂ, ਜੋ ਹੁਣ ਵੀ ਤਿਆਰ ਨਹੀਂ ਤਾਂ ਕਦੇ ਵੀ ਨਹੀਂ ਤਿਆਰ ਸੀਗੇ, ਉਹ ਤਾਂ ਹਮੇਸ਼ਾ ਹੀ ਇਸ ਕਿਸਮ ਦਾ ਰਹਿੰਦਾ। ਸੋ ਮੈਂ ਇਹ ਸਮਝਦਾ ਹਾਂ ਵੀ ਮੇਰੇ ਕੋਲ ਕੁਝ ਬਹੁਤਾ ਕਹਿਣ ਨੂੰ ਨਹੀਂ ਹੈ ਇਸ ਮੁੱਦੇ ਤੇ, ਕਿਉਂਕਿ ਮੈਂ ਕੋਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਪੋਕਸਮੈਨ ਨਹੀਂ ਹੈ ਕਿ ਮੈਂ ਉਹਨਾਂ ਦੇ ਬਿਹਾਫ ਤੇ ਕਹਿ ਸਕਾਂ ਕਿ ਵੀ ਸਟ੍ਰੈਟਜੀ ਕੀ ਹੋਏ। ਪਰ ਨਿੱਜੀ ਤੌਰ ਤੇ ਜਿਹੜੀ ਉਹਨਾਂ ਨੇ ਗੱਲ ਕਹੀ, ਮੈਂ ਇਸ ਦੇ ਨਾਲ ਸੋਚਦਾ ਕਿ ਜਦੋਂ ਇੰਨਾ ਉੱਥੇ ਚਾਰਜ ਫੇਰੇ ਪੈਸੇ ਦਾ ਪਸਾਰ ਹੈ, ਹੁਣ ਜਿੱਥੇ ਅਕਾਲੀਆਂ ਨੇ ਅੰਨਾ ਪੈਸਾ ਸੁੱਟਣਾ ਹੈ, ਕਾਂਗਰਸੀਆਂ ਨੇ ਸੁੱਟਣਾ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿੰਗਲ ਹੈਂਡਡਲੀ ਜਿਹੜਾ ਹੈ ਉਹ ਪੈਸੇ ਦੇ ਜਾਂ ਅਦਰਵਾਈਜ਼ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ। ਔਰ ਮੈਂ ਸਮਝਦਾ ਵੀ ਇਹ ਸਿਆਣਪ ਹੋਏਗੀ ਜਾਂ ਚੰਗੀ ਗੱਲ ਹੁੰਦੀ ਕਿ ਵੀ 1 ਜਾਂ 2 ਸੀਟਾਂ ਦੇ ਉੱਤੇ ਸਿੰਬੋਲਿਕ ਇਹ ਕਹਿ ਕੇ ਕਿ ਭਾਈ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਸਾਡੀ ਪ੍ਰੈਜ਼ੈਂਸ ਹੈ। ਜੇ ਤਾਂ ਤੀਸਰੀ ਧਿਰ ਬਣ ਜਾਂਦੇ ਆਪਣੇ ਤੌਰ ਤੇ, ਸਾਰੀਆਂ ਧਿਰਾਂ ਇਕੱਠੀਆਂ ਹੁੰਦੀਆਂ, ਫਿਰ ਭਾਵੇਂ ਸਾਰੀਆਂ ਹੀ ਲੜੀਆਂ ਜਾਂਦੀਆਂ, ਭਾਵੇਂ ਜਿੰਨੀਆਂ ਵੀ ਵੋਟਾਂ ਮਿਲਦੀਆਂ, ਘੱਟੋ ਘੱਟ ਤੁਹਾਡਾ ਇੱਕ ਵੋਟ ਬੈਂਕ ਤੁਸੀਂ ਸ਼ੋਅ ਕਰਦੇ। ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਸੀਮਤ ਸਾਧਨਾਂ ਦੇ ਨਾਲ ਔਰ ਉਤਸ਼ਾਹ ਦੀ ਕਮੀ ਦੇ ਥੱਲੇ ਸ਼ਾਇਦ ਵਾਈਜ਼ਰ ਸਟ੍ਰੈਟਜੀ ਇਹੀ ਹੋਏਗੀ ਕਿ ਜੇ 1-2 ਸੀਟਾਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਫੋਕਸ ਕੀਤਾ ਜਾਂਦਾ ਜਾਂ ਕੀਤਾ ਜਾਏ। ਪਰ ਮੈਂ ਜਿਵੇਂ ਕਿਹਾ ਵੀ ਮੈਂ ਕੋਈ ਉਹਨਾਂ ਦੀ ਅਥਾਰਟੀ ਵੀ ਨਹੀਂ ਹੈ, ਮੈਨੂੰ ਨਹੀਂ ਪਤਾ ਹੈ ਵੀ ਇਨਸਾਈਡ ਜੋ ਉਹਨਾਂ ਨੇ ਵਿਚਾਰ ਕੀਤਾ ਹੈ ਵੀ ਸਾਰੀਆਂ ਧਿਰਾਂ ਸਾਰਿਆਂ ਨੂੰ ਜਿਹੜਾ ਉਹਨਾਂ ਨੇ ਅਨਾਉਂਸ ਕੀਤੇ ਨੇ ਕੈਂਡੀਡੇਟ,
ਪਰ ਮੈਂ ਇਹ ਗੱਲ ਜ਼ਰੂਰ ਕਹਿ ਸਕਦਾ ਵੀ ਜਿਹੜੇ ਅੱਜ ਆਮ ਆਦਮੀ ਪਾਰਟੀ ਤੋਂ ਹੋਪਫੁਲ ਨੇ ਜੀ ਕਿ ਜੀ ਇਹਨਾਂ ਚੋਂ ਪਤਾ ਨਹੀਂ ਕੀ ਨਿਕਲ ਆਣਾ ਹੈ ਜਾਂ ਇਹਨਾਂ ਨੇ, ਇਹ ਇੱਕ ਵਾਵ ਰੋਲਾ ਹੈ ਜੀ ਜੀ ਵਾਵ ਰੋਲੇ ਚ ਇਹ ਜਿਵੇਂ ਵਾਵ ਰੋਲਾ ਹੁੰਦਾ ਆਉਂਦਾ ਤੇ ਨਿਕਲ ਜਾਂਦਾ ਜੀ ਜੀ ਔਰ ਇਹਦੇ ਚੋਂ ਸਿੱਖਾਂ ਦਾ ਕੁਝ ਨਹੀਂ ਨਿਕਲਣਾ। ਅਸੀਂ ਸਿਰਫ ਆਪਣੀ ਫਰਸਟ੍ਰੇਸ਼ਨ ਨੂੰ ਦੂਰ ਕਰਨ ਲਈ ਜੇ ਸਮਝਦੇ ਹਾਂ ਜੀ ਕਿ ਕੋਈ ਅਸੀਂ ਜਿਹੜਾ ਇਸ ਕਿਸਮ ਦੇ ਕਿਸੇ ਸੈਟਅਪ ਚ ਆ ਕੇ ਉੱਥੇ ਕੋਈ ਤਬਦੀਲੀ ਹੋਏਗੀ, ਤਬਦੀਲੀ ਤਾਂ ਜੈ ਪ੍ਰਕਾਸ਼ ਨਾਰਾਇਣ ਵਰਗਾ ਬੰਦਾ ਜਿਹਨੇ ਟੋਟਲ ਰੈਵੋਲੂਸ਼ਨ ਦੇ ਨਾਂ ਥੱਲੇ, ਹੁਣ ਇਹ ਕੇਜਰੀਵਾਲ ਕੋਈ ਜੈ ਪ੍ਰਕਾਸ਼ ਨਾਰਾਇਣ ਤਾਂ ਨਹੀਂ ਹੈ, ਜੈ ਪ੍ਰਕਾਸ਼ ਨਾਰਾਇਣ ਨਹਿਰੂ ਦੇ ਕੱਦ ਦਾ ਬੰਦਾ ਸੀ ਔਰ ਉਹਨਾਂ ਦੇ ਪਿੱਛੇ ਸਾਰੀਆਂ ਤਨਜ਼ੀਮਾਂ ਉਹਨਾਂ ਦੇ ਪਿੱਛੇ ਸੀ, ਲੋਕ ਉਹਨਾਂ ਦੇ ਨਾਲ ਖਲੋਤੇ ਸੀ। ਇੱਕ ਵਾਰੀ ਸਰਕਾਰ ਬਦਲ ਕੇ ਵੀ ਰੱਖ ਦਿੱਤੀ, ਐਮਰਜੈਂਸੀ ਤੋਂ ਬਾਅਦ ਇੰਦਰਾ ਗਾਂਧੀ ਦਾ ਸਾਰਾ ਜਿਹੜਾ ਉਹ ਅੱਡਾ ਗੱਡਾ ਚੁਕਾ ਦਿੱਤਾ, ਸਰਕਾਰ ਵੀ ਬਣਾ ਲਈ। ਕੀ ਨਿਕਲਿਆ ਉਹਦੇ ਸਾਰੇ ਚੋਂ? ਉਹ ਵੀ ਫਰਸਟ੍ਰੇਟਡ ਬੰਦਾ ਭਰਿਆ ਜੈ ਪ੍ਰਕਾਸ਼ ਨਾਰਾਇਣ ਵੀ, ਔਰ ਉਹ ਸਾਰਾ ਕਲੈਪਸ ਹੋ ਗਿਆ। ਇੰਦਰਾ ਗਾਂਧੀ ਸਾਲ ਡੇਢ ਸਾਲ ਬਾਅਦ ਵਾਪਸ ਆ ਗਈ। ਸੋ ਇੱਥੇ ਤਾਂ ਵੈਸੇ ਹੀ ਵਨ ਮੈਨ ਸਾਰਾ ਸ਼ੋਅ ਹੈ ਔਰ ਈਵਨ ਸ਼ਸ਼ੀਕਾਂਤ ਵਰਗੇ ਬੰਦੇ ਜਿਹੜੇ ਬੜੇ ਉਤਸ਼ਾਹ ਨਾਲ ਸਾਬਕਾ ਡੀਜੀਪੀ ਗਏ ਸੀ, ਹੁਣ ਕਿਤੇ ਨਜ਼ਰ ਹੀ ਨਹੀਂ ਆਉਂਦੇ। ਹਾਲਾਂ ਪਾਰਟੀ ਆਏ ਛੱਡਤੀ, ਹੋਰ ਵੀ ਇਸ ਕਿਸਮ ਦੇ ਨੇ। ਸੋ ਸਾਨੂੰ ਨਹੀਂ ਲੱਗਦਾ ਕਿ ਵੀ ਇਹਦੇ ਚੋਂ ਈਵਨ ਜਿਹੜੇ ਸਮਝਦੇ ਨੇ ਜੇ ਕੋਈ ਇੰਡੀਅਨ ਸਿਸਟਮ ਚ ਕਲੀਨ, ਸਿਸਟਮ ਕੀ ਕਲੀਨ ਕਰਨਾ, ਉਹ ਸਾਰੇ ਕਰਪਟ ਲੋਕ ਨੇ, ਇੱਧਰ ਵੀ ਉਹੀ ਨੇ ਉੱਧਰ ਵੀ ਨੇ ਜਿਹੜੇ ਹੁਣ ਉੱਧਰ ਦਿੰਦੇ ਨੇ। ਹੁਣ ਕੇਜਰੀਵਾਲ ਨੇ ਬੰਗਲੌਰ ਦੇ ਵਿੱਚ ਡਿਨਰ ਕੀਤਾ, ਨਾਗਪੁਰ ਚ ਕੀਤਾ, ਇੱਕ ਡਿਨਰ ਤੇ 20,000 ਰੁਪਈਆ ਦੇ ਕੇ ਜਿਹੜਾ ਉਹ ਡਿਨਰ ਦੀ ਫੰਡ ਰੇਜ਼ਿੰਗ ਡਿਨਰ ਸੀ, 50 ਲੱਖ ਰੇਸ ਕੀਤਾ। ਹੁਣ 20,000 ਆਮ ਆਦਮੀ ਕੋਲ ਤਾਂ ਨਹੀਂ ਹੈ, ਭੰਗੀ ਕੋਲ ਤਾਂ ਨਹੀਂ ਹੈ ਜਿਨ੍ਹਾਂ ਨੇ ਝਾੜੂ ਚੁੱਕਿਆ ਹੋਇਆ। ਜੇ ਤੁਸੀਂ ਝਾੜੂ ਨੂੰ ਭੰਗੀ ਨਾਲ ਜੋੜ ਕੇ ਕਾਮਨ ਮੈਨ ਦਾ ਸਿੰਬਲ ਕਹਿੰਦੇ ਹੋ ਤੇ ਉਹ 20,000 ਦੇ ਕੇ ਡਿਨਰ ਖਾਣ ਤਾਂ ਨਹੀਂ ਆਉਂਦਾ ਹੈ, ਤੇ ਜਿਹੜਾ ਹੁਣ 20,000 ਦੇ ਕੇ ਆਇਆ ਹੈ ਉਹ ਉਹਦੇ ਤੋਂ ਮਫਾਦ ਨਹੀਂ ਲਿਆਗਾ। ਇਹੀ ਹਾਲ ਹੁੰਦਾ ਪੋਲੀਟੀਕਲੀ। ਔਰ ਇਹ ਗੱਲ ਆਲਰੇਡੀ ਚਾਰਜ ਲੱਗਣੇ ਸ਼ੁਰੂ ਹੋ ਗਏ ਨੇ ਕਿ ਵੀ ਕਿਸ ਕਿਸਮ ਦਾ ਹੈਗਾ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਨੇ। ਹੁਣ ਗੁਲ ਪਨਾਂਗ ਜਿਹੜੀ ਹੈ ਉਹ ਝਾੜੂ ਦਿੰਦੀ ਰਹੀ ਆਮ ਆਦਮੀ ਦੇ ਨਾਲ। ਉਹ ਦੇਖਿਆ ਕਿ ਐਕਟਰੈਸ ਹੈਗੀ ਹੈ ਜਿਹੜਾ ਉਹ ਪੈਸੇ ਵੀ ਸ਼ਾਇਦ ਖਰਚਦੇ ਹੈਗੀ। ਇਹੀ ਹਾਲ ਹੁਣ ਦੂਜਿਆਂ ਦਾ। ਬੀਜੇਪੀ ਨੇ ਉੱਥੋਂ ਕਿਰਨ ਖੈਰ ਇੱਕ ਹੋਰ ਸਿੱਖਾਂ ਦੀ ਕੁੜੀ ਐਕਟਰੈਸ ਲੱਭ ਲਈ ਕਿ ਵੀ ਉਹ ਵੀ ਪੈਸੇ ਪੂਸੇ ਖਰਚਦੇ ਹੈਗੀ ਔਰ ਆਪੇ ਚ ਤੁਸੀਂ ਉੱਥੇ ਐਬਿਲਿਟੀ ਜਾਂ ਦੂਜੇ ਦੀ ਔਰ ਸਿੱਖ ਏਜੰਡੇ ਦੇ ਹਵਾਲੇ ਨਾਲ ਇਹਨਾਂ ਸਾਰਿਆਂ ਚੋਂ ਕੀ ਨਿਕਲੇਗਾ। ਸੋ ਅਸੀਂ ਆਪਣੇ ਸਟੈਂਡ ਤੇ ਕਾਇਮ ਹੈ ਇਸ ਮਾਮਲੇ ਦੇ ਵਿੱਚ ਕਿ ਠੀਕ ਹੈ, ਇਹੀ ਸਾਡੇ ਵੀਰ ਭੈਣਾਂ ਜਿਹੜੇ ਮਨਮੋਹਨ ਸਿੰਘ ਦੇ ਆਣ ਦੇ ਉੱਤੇ ਭੰਗੜੇ ਪਾਉਂਦੇ ਸੀ, ਚਾਅ ਕਰਦੇ ਸੀ, ਹੁਣ ਉਹ ਕਹਿਣਗੇ ਜੀ ਨਹੀਂ। ਉਦੋਂ ਉਹਨਾਂ 'ਚ ਇਹੀ ਬਹੁਤੀ ਕਰਾਊਡ 'ਚੋਂ ਸੀ ਜਿਹੜੇ ਉਸ ਵੇਲੇ ਦੇ ਕਿ ਜੀ ਤੁਸੀਂ ਬਹੁਤ ਉਹਨੂੰ ਥੋੜੀ ਦੇਰ ਪਰਖਤਾ ਲਓ ਮਨਮੋਹਨ ਸਿੰਘ ਨੂੰ ਵੀ ਤੁਸੀਂ ਤਾਂ ਜੇ ਉਹ ਬਣਿਆ ਨਹੀਂ ਤਾਂ ਉਹਦਾ ਪਹਿਲਾਂ ਹੀ ਤੁਸੀਂ ਜਿਹੜਾ ਉਹਦਾ ਜਲੂਸ ਕੱਢ ਦਿੱਤਾ। ਮੈਂ ਕਿਹਾ ਜੀ ਕੋਈ ਨਹੀਂ, ਤੁਸੀਂ ਬਾਅਦ 'ਚ ਦੇਖ ਲੈਣਾ, ਉਸ ਜਲੂਸ 'ਚ ਤੁਸੀਂ ਬਾਅਦ ਸ਼ਦਿਆਨਾ ਵਜਾ ਲੈਣਾ। ਬਟ ਉਹ ਨਜ਼ਰ ਆਉਂਦਾ ਹੁੰਦਾ ਕਿਸੇ ਦਾ, ਜਿਵੇਂ ਉਹ ਮਾਝੇ ਦੇ ਵਿੱਚ ਇੱਕ ਐਕਸਪ੍ਰੈਸ਼ਨ ਹੈ ਕਿ ਵੀ ਜਿਹੜੇ ਤਰਨਤਾਰਨ ਕੋੜੇ ਉਹ ਅੰਮ੍ਰਿਤਸਰ ਵੀ ਕੋੜੇ, ਕਿ ਵੀ ਜਿਨ੍ਹਾਂ ਦਾ ਕੋੜ ਤਰਨਤਾਰਨ ਦੇ ਸਰੋਵਰ 'ਚ ਇਸ਼ਨਾਨ ਨਾਲ ਠੀਕ ਨਹੀਂ ਹੋਇਆ ਉਹ ਹਰਮੰਦਰ ਸਾਹਿਬ ਦੇ ਸਰੋਵਰ 'ਚ ਵੀ ਨਹੀਂ ਹੋਣਾ। ਸੋ ਤੁਹਾਨੂੰ ਨਜ਼ਰ ਆਉਂਦਾ ਇਹਨਾਂ ਦੀ ਪੋਲੀਟੀਕਲ ਸਾਰੀ ਕੀ ਹੈ, ਕਿਸ ਕਿਸਮ ਦੇ ਲੋਕ ਨੇ, ਕਰਾਊਡ ਕੀ ਹੈ, ਨਾਲ ਕੀ ਹੈ, ਕੀ ਇਹ ਸਾਰਾ ਚੱਲਦਾ ਹੈ। ਕਿਸੇ ਨੂੰ ਕਹਿ ਦਿਓ ਅੰਨਾ ਹਜ਼ਾਰੇ ਕਿੱਥੇ ਹੈ, ਆ ਡਰਾਮਾ ਜੋ ਕੀਤਾ ਉਹਨੇ ਜੀ ਮਮਤਾ ਬੈਨਰਜੀ ਨੂੰ। ਅਸੀਂ ਪਹਿਲੇ ਦਿਨ ਹੀ ਕਹਿੰਦੇ ਸੀ ਵੀ ਇਹ ਤਾਂ ਅੰਨਾ ਹੈ ਹੀ ਹੈ, ਮਗਰ ਵੀ ਅੰਨੇ ਲੱਗੇ ਹੋਏ ਨੇ। ਤੇ ਉੱਥੇ ਬੈਠਾ ਰਿਹਾ ਦਿੱਲੀ ਆ ਕੇ, ਰੈਲੀ 'ਚ ਨਹੀਂ ਆਇਆ ਕਿ ਜੀ ਉੱਥੇ ਤਾਂ 2-2.5 ਬੰਦਾ ਬੈਠਾ, ਮੈਂ ਕਿਵੇਂ ਜਾਵਾਂ। ਉਹ ਇੱਕ ਮਮਤਾ ਬੈਨਰਜੀ ਉਹ ਵੀ ਇੱਕ ਹਿਊਮਿਲੇਟ ਹੋ ਕੇ ਗਏ। ਉਹ ਵੀ ਸਮਝਣ ਲੱਗ ਗਏ ਸੀ ਜੀ ਮੈਨੂੰ ਅੰਨਾ ਹਜ਼ਾਰੇ ਨੇ ਸਪੋਰਟ ਦੇ ਦਿੱਤੀ ਹੈ ਤੇ ਮੈਂ 35-40 ਸੀਟਾਂ ਬੰਗਾਲ 'ਚੋਂ ਲੈ ਜਾਣੀਆਂ, ਮੈਂ ਪ੍ਰਾਈਮ ਮਿਨਿਸਟਰ ਬਣੀ। ਇਹ ਅੰਨਾ ਹਜ਼ਾਰੇ ਜੇ ਅੱਜ ਇਵੇਂ ਤੁਰਿਆ ਫਿਰਦਾ ਜਿਵੇਂ ਉੱਥੇ ਪਾਨ ਵੇਚਣ ਵਾਲੇ ਤੁਰੇ ਫਿਰਦੇ ਨੇ, ਕੌਣ ਪੁੱਛਦਾ। ਲੇਕਿਨ ਮੀਡੀਆ ਨੇ ਉਹਨੂੰ ਗਾਂਧੀ ਬਣਾ ਕੇ ਬਰਾਬਰ ਦਾ ਉਠਾ ਦਿੱਤਾ ਸੀ। ਸੋ ਇਹੀ ਸਿਚੁਏਸ਼ਨ ਹੈ ਔਰ ਮੇਰਾ ਖਿਆਲ ਹੈ ਵੀ ਅਸੀਂ ਆਪਣੇ ਏਜੰਡੇ ਤੇ ਸਟਿਕ ਕਰੀਏ। ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਇਸ ਗੱਲ ਨੂੰ ਮਿੱਥ ਕੇ ਆਪਣੇ ਨਿਸ਼ਾਨੇ ਤੋਂ ਡਿਵੀਏਟ ਨਾ ਹੋਈਏ। ਇਹ ਆਮ ਆਦਮੀ, ਖਾਸ ਆਦਮੀ, ਅਲਟੀਮੇਟਲੀ ਇਹ ਸਾਰੇ ਜਿਹੜੇ ਨੇ ਇਹ ਸੜਕ ਛਾਪ ਨੇ ਤਾਂ ਇਹਨਾਂ ਨੇ ਇਹੀ ਕੁਝ ਰਹਿਣਾ ਜੀ। ਡਾਕਟਰ ਸਾਹਿਬ ਇਸ ਦੇ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।